ਲੋ ਜੀ, ਇੰਡੀਆ 'ਚ ਰਹਿਣ ਵਾਲੀ ਮਾਤਾ ਜੀ, ਇਹ ਆ ਗਏ ਤੁਹਾਡੇ ਪਾਕਿਸਤਾਨੀ ਪੰਜਾਬ ਦੇ ਪਿੰਡ ਦੇ ਵਿੱਚ ਮੰਦਿਰ, ਜਿੱਥੇ ਤੁਹਾਡੇ ਬਾਪੂ ਪੁਜਾਰੀ ਦਾ ਕੰਮ ਕਰਦੇ ਹੁੰਦੇ ਸਨ। ਮਾਤਾ ਜੀ ਨੇ ਆਖਿਆ ਕਿ ਮੈਂ ਆਪਣੇ ਬਾਪੂ ਦੀਆਂ ਨਿਸ਼ਾਨੀਆਂ ਵੇਖਣਾ ਚਾਹਨੀ ਆ। ਮੇਰੇ ਬਾਪੂ ਤੇ ਦੁਨੀਆ ਤੇ ਨਹੀਂ, ਲੇਕਿਨ ਉਹ ਪਿੰਡ ਪਾਕਿਸਤਾਨੀ ਪੰਜਾਬ ਦਾ ਐਸਾ ਪਿੰਡ ਸੀ ਕਿ ਜਿੱਥੇ 6-7 ਮੰਦਿਰ ਹੁੰਦੇ ਸਨ ਪਿੰਡ ਦੇ ਵਿੱਚ ਹੀ, ਤੇ 3 ਮੰਦਿਰ ਸਾਨੂੰ ਮਿਲ ਗਏ ਨੇ। ਇਹ ਤੁਹਾਨੂੰ ਅੰਦਰੋਂ ਵੀ ਦਿਖਾ ਲੈਣੇ ਆ, ਤੁਸੀਂ ਵੀਡੀਓ ਨਾਲ ਜੁੜੇ ਰਹੋ ਔਰ ਵੀਡੀਓ ਕਮੈਂਟ ਜ਼ਰੂਰ ਕਰਿਆ ਕਰੋ, ਲਾਈਕ ਜ਼ਰੂਰ ਕਰ ਦਿਆ ਕਰੋ। ਤੇ ਇਹ ਪਾਕਿਸਤਾਨੀ ਪੰਜਾਬ ਦਾ ਪਿੰਡ ਸ਼ਮਾਲ 1947 ਦੀ ਪਾਰਟੀਸ਼ਨ ਤੱਕ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸੀ, ਤਹਿਸੀਲ ਸ਼ਕਰਗੜ੍ਹ। ਹੁਣ ਤਹਿਸੀਲ ਸ਼ਕਰਗੜ੍ਹ ਹੀ ਹੈ, ਲੇਕਿਨ ਜ਼ਿਲ੍ਹਾ ਇਹਦਾ ਹੋ ਗਿਆ ਹੈ ਨਾਰੋਵਾਲ। ਤੇ ਚਲੋ 1947 ਦੀਆਂ ਯਾਦਾਂ ਵਾਲੀਆਂ ਜਗ੍ਹਾ ਤੁਹਾਨੂੰ ਵਿਖਾਲਨੇ ਆ। ਇਹ ਜੀ ਇੱਕ ਬੋਰਡ ਲੱਗਾ ਹੈ, ਇਹਦੇ ਉੱਤੇ ਸਭ ਤੋਂ ਉੱਤੇ ਲਿਖਿਆ ਸ਼ਕਰਗੜ੍ਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ। ਇਹ ਉਹਦੀ ਨਾਲ ਫੋਟੋ ਵੀ ਹੈ, ਠੀਕ ਹੈ ਜੀ। 2 ਕਿਲੋਮੀਟਰ ਇੱਥੋਂ 2 ਕਿਲੋਮੀਟਰ ਹੈ, ਠੀਕ ਹੈ ਜੀ। ਤੁਹਾਨੂੰ ਵਿਖਾਲਨੇ ਆ ਇਸ ਵੇਲੇ ਇਹ ਨਾਰੋਵਾਲ ਤੋਂ ਸ਼ਕਰਗੜ੍ਹ ਰੋਡ ਹੈਗਾ ਹੈ, ਤੇ ਇੱਥੇ ਥੋੜਾ ਅੱਗੇ ਜਾ ਕੇ ਤੇ ਇਧਰ ਨੂੰ ਜਾਏਗਾ ਰਸਤਾ, ਔਰ ਉੱਥੇ ਵੀ ਦਰਬਾਰ ਸਾਹਿਬ ਗੁਰਦੁਆਰਾ, ਤੇ ਉੱਥੇ ਹੈਗਾ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰਾ ਸਾਹਿਬ, ਤੇ ਉਹਦੇ ਨਾਲ ਦਰਿਆਏ ਰਾਵੀ, ਤੇ ਫਿਰ ਪਰਾਂ ਇੰਡੀਆ ਦਾ ਇਲਾਕਾ। ਇਹ ਹੈਗਾ ਜਨਾਬ, ਐਸੇ ਤੁਸੀਂ ਦੇਖ ਲਓ ਨਾਰੋਵਾਲ ਸ਼ਕਰਗੜ੍ਹ ਰੋਡ। ਤੇ ਇਹ ਬੋਰਡ ਜਿਹੜਾ ਤੁਹਾਨੂੰ ਵਿਖਾ ਲਿਆ ਹੈ, ਠੀਕ ਹੈ ਨਾ। ਇੱਥੇ ਹੁਣ ਬੱਸ ਸਟੈਂਡ ਬਣ ਗਿਆ, ਅੱਗੇ ਆ ਥੋੜਾ ਜਿਹਾ ਧੱਕਾ ਲੱਗ ਗਿਆ, ਲੇਕਿਨ ਇਹ ਵੇ ਉਹਦਾ ਲੱਗਾ ਇੱਥੇ ਬੋਰਡ। ਤੇ ਇਹ ਨਾਲ ਪਿੰਡ ਹੈਗੇ ਨੇ। ਇਹ ਸੜਕ ਜਾਂਦੀ ਹੈ ਕੰਜਰੂੜ ਵਗੈਰਾ ਨੂੰ, ਅੱਗੇ ਫਿਰ ਸਿੱਧੀ ਨਿਕਲ ਜਾਂਦੀ ਹੈ ਸਨਖਤਰਾ ਔਰ ਧਮਥਲ, ਯਾਨੀ ਕਿ ਜ਼ਫਰਵਾਲ ਵਾਲੀ ਸਾਈਡ। ਅੱਛਾ ਦੋਸਤੋ, ਮੈਂ ਔਰੰਗਜ਼ੇਬ ਬੇਗ, ਤੁਸੀਂ ਵੇਖ ਰਹੇ ਮੀਡੀਆ ਟਾਪ। ਅੱਜ ਤੁਹਾਨੂੰ ਵਿਖਾਲਨੇ ਆ ਜ਼ਿਲ੍ਹਾ ਨਾਰੋਵਾਲ, ਤਹਿਸੀਲ ਸ਼ਕਰਗੜ੍ਹ ਦਾ ਪਿੰਡ ਸ਼ਮਾਲ, ਤੇ ਉੱਥੇ 3 ਮੰਦਿਰ ਹੈਗੇ ਨੇ। ਇੱਕ ਮੰਦਿਰ ਹੈ ਮੇਰੇ ਪਿੱਛੇ ਵੇ, ਇਹ ਵੀ ਤੁਹਾਨੂੰ ਅੰਦਰੋਂ ਜਾ ਕੇ ਦਿਖਾਲਨੇ ਆ, ਔਰ ਇੱਕ ਮੰਦਿਰ ਹੈ ਬਿਲਕੁਲ ਸਾਹਮਣੇ ਹੈਗਾ ਇਹ, ਔਰ ਇੱਕ ਮੰਦਿਰ ਸਕੂਲ ਦੇ ਵਿੱਚ। ਅੱਛਾ, ਸਭ ਤੋਂ ਪਹਿਲਾਂ ਅਸੀਂ ਇਹ ਮੰਦਿਰ ਤੁਹਾਨੂੰ ਅੰਦਰ ਜਾ ਕੇ ਦਿਖਾਲਨੇ ਆ। ਇਹ ਬਹੁਤ ਪੁਰਾਣਾ ਮੰਦਿਰ ਹੈਗਾ ਏ। ਇਹ ਆ ਗਿਆ ਜਨਾਬ ਇਹਦਾ ਮੇਨ ਦਰਵਾਜ਼ਾ, ਅੱਗੇ ਛੋਟਾ ਜਿਹਾ ਬਰਾਮਦਾ ਏ, ਔਰ ਉਹਦੇ ਸਾਹਮਣੇ ਇੱਕ ਹੋਰ ਕਮਰਾ ਏ, ਉੱਥੇ ਮੂਰਤੀ ਅਸਥਾਨ ਬਣਾਇਆ ਗਿਆ ਸੀ ਜਿਹੜਾ ਅੱਜ ਵੀ ਮੌਜੂਦ ਹੈ। ਤੇ ਇਹ ਬਰਾਮਦੇ ਦੇ ਵਿੱਚ ਆ ਗਏ, ਰਾਈਟ ਲੈਫਟ 2 ਦਰਵਾਜ਼ੇ ਹੋਰ ਵੀ ਨੇ, ਤੇ ਉਹ ਬਿਲਕੁਲ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈ ਮੂਰਤੀ ਅਸਥਾਨ। ਇਹ ਕਿਹੜਾ ਮੰਦਿਰ ਸੀ ਇਹਦੇ ਬਾਰੇ 'ਚ ਹਤਮੀ ਤੇ ਕੋਈ ਮੈਂ ਨਹੀਂ ਕਹਿ ਸਕਦਾ, ਤੁਸੀਂ ਵੇਖ ਕੇ ਜ਼ਰੂਰ ਦੱਸਿਓ। ਲੇਕਿਨ ਇਹਦੇ 'ਤੇ ਪੇਂਟਿੰਗਸ ਅੱਜ ਵੀ ਬਹੁਤ ਸਾਰੀਆਂ ਮੌਜੂਦ ਹੈਗੀਆਂ ਨੇ। ਇਹ ਦੇਖੋ ਨਾ, ਇਹ ਜਨਾਬ ਓਰੀਜਨਲ ਪੇਂਟਿੰਗਸ ਨੇ, ਉਹ ਵੀ ਮੈਂ ਤੁਹਾਨੂੰ ਦਿਖਾਣਾ। ਲੇਕਿਨ ਪਹਿਲੇ ਤੁਹਾਨੂੰ ਮੈਂ ਇਹਦਾ ਪੂਰਾ ਇੱਕ ਮਾਹੌਲ ਦਿਖਾ ਦਿਆਂ ਉੱਤੇ ਛੱਤ ਤੱਕ। ਇਹ ਦੇਖੋ ਤੁਸੀਂ, ਇਸ ਪਿੰਡ ਦੇ ਵਿੱਚ ਇੰਨੇ ਕੁ ਜ਼ਿਆਦਾ ਅਮੀਰ ਤਰੀਨ ਹਿੰਦੂ ਸਨ ਕਿ ਉਹ ਕਾਰੋਬਾਰੀ ਲੋਕ ਸਨ, ਉਹ ਤਾਜਰ ਸਨ। ਅੰਮ੍ਰਿਤਸਰ ਗੁਰਦਾਸਪੁਰ ਤੋਂ ਸਮਾਨ ਲਿਆਉਂਦੇ ਸਨ, ਇਹਨਾਂ ਇਲਾਕਿਆਂ 'ਚ ਵੇਚਦੇ ਸਨ। ਇਸ ਲਈ ਤਾਂ ਉਹਨਾਂ ਨੇ ਇਸ ਪਿੰਡ 'ਚ 5-6 ਮੰਦਿਰ ਬਣਾਏ ਸਨ। ਇੱਕ ਪਿੰਡ 'ਚ ਅਗਰ ਇੰਨੇ ਜ਼ਿਆਦਾ ਮੰਦਿਰ ਹੋਣ ਤੇ ਉੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉੱਥੇ ਹਿੰਦੂ ਬਰਾਦਰੀ ਦਾ ਕਿੰਨਾ ਗੜ੍ਹ ਹੋਏਗਾ। ਤੇ ਇਹ ਹੁਣ ਛੋਟੀ ਇੱਟ ਨਾਲ ਜਿਹੜਾ ਵਿੱਚ ਨਜ਼ਰ ਆ ਰਹੀ ਹੈ ਬਣਿਆ ਮੂਰਤੀ ਸਥਾਨ, ਠੀਕ ਹੈ ਜੀ। ਇੱਥੇ ਹੁਣ ਕਿਹੜੀ ਮੂਰਤੀ ਸੀ ਉਹ ਤਾਂ ਕੋਈ ਪਤਾ ਨਹੀਂ, ਲੇਕਿਨ 1947 ਦੀ ਵੰਡ ਤੋਂ ਬਾਅਦ ਜਦੋਂ ਇੱਥੋਂ ਹਿੰਦੂ ਸਾਰੇ ਚਲੇ ਗਏ ਤੇ ਫਿਰ ਇੰਡੀਆ ਤੋਂ ਘਰ-ਬਾਰ ਆਪਣਾ ਛੱਡ ਕੇ ਉੱਜੜ ਕੇ ਤੇ ਫਿਰ ਮੁਸਲਮਾਨ ਆਏ, ਤੇ ਇਹ ਪਿੰਡ ਜਿਹੜੇ ਘਰ ਸਨ ਹਿੰਦੂ ਔਰ ਸਿੱਖਾਂ ਦੇ, ਉਹਨਾਂ ਨੂੰ ਲਾਟ ਹੋਏ। ਇਹ ਦੇਖੋ ਨਾ, ਜਗ੍ਹਾ ਜਗ੍ਹਾ ਓਰੀਜਨਲ ਪੇਂਟਿੰਗਸ, ਤਸਵੀਰਾਂ, ਨਕਸ਼ਨਕਾਰੀ ਤੁਹਾਨੂੰ ਮੈਂ ਵਿਖਾ ਰਿਹਾ ਵਾਂ। ਇਹ ਤੁਸੀਂ ਕਮੈਂਟ 'ਚ ਦੱਸਣਾ ਕਿ ਕਿਹੜਾ ਮੰਦਿਰ ਹੈ, ਠੀਕ ਹੈ ਜੀ। ਇਹ ਦੇਖੋ ਤੁਸੀਂ, ਹਾਲੇ ਮੈਂ ਤੁਹਾਨੂੰ 2 ਹੋਰ ਮੰਦਿਰ ਦਿਖਾ ਲੈਣੇ ਨੇ ਐਸੇ ਵੀਡੀਓ 'ਚ, ਠੀਕ ਹੈ ਨਾ, ਇਸੇ ਪਿੰਡ ਦੇ ਹੀ। ਇਹ ਇਹਦਾ ਆ ਗਿਆ ਬਰਾਮਦਾ। ਕਿਹਾ ਜਾਂਦਾ ਹੈ ਕਿ ਇਹ ਪਿੰਡੋਂ ਬਾਰ-ਬਾਰ ਮੰਦਿਰ ਬਣਾਇਆ ਗਿਆ ਸੀ, ਤੇ ਇਹਦੇ ਚਾਰੋਂ ਤਰਫ ਖੇਤ ਸਨ, ਔਰ ਦੂਰ ਦਰਾਜ਼ ਦੇ ਇਲਾਕਿਆਂ ਦੇ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕ ਸਨ ਇੱਥੇ ਆ ਕੇ ਤੇ ਆਪਣੀ ਪੂਜਾ ਵਗੈਰਾ ਕਰਦੇ ਹੁੰਦੇ ਸਨ। ਇਹ ਦੇਖੋ ਅੱਜ ਵੀ ਉੱਪਰ ਜੰਮੂ ਦਾ ਇਲਾਕਾ ਨਜ਼ਰ ਆ ਰਿਹਾ, ਕਿਉਂਕਿ ਇਹ ਜੰਮੂ ਦੀ ਸਰਹੱਦ ਤੋਂ ਨਜ਼ਦੀਕ ਹੀ ਹੈ। ਇਹ ਮੰਦਿਰ ਹੈ, ਠੀਕ ਹੈ ਜੀ। ਇਹ ਇਹਦਾ ਡੂਮ ਤੇ ਇਹ ਇਹਦੀਆਂ ਇੱਟਾਂ ਨਜ਼ਰ ਆ ਰਹੀਆਂ ਨੇ। ਕੋਸ਼ਿਸ਼ ਕਰੀਦੀ ਕਿ ਤੁਹਾਨੂੰ ਬੜੀ ਮਿਹਨਤ ਨਾਲ ਚੀਜ਼ਾਂ ਲੱਭ ਕੇ ਵਿਖਾ ਲਈਏ, ਠੀਕ ਹੈ, ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ 1947 ਵਾਲਾ ਪੰਜਾਬ ਕੈਸਾ ਹੁੰਦਾ ਸੀ, ਜਿਹੜਾ ਕਿ ਪਾਕਿਸਤਾਨ ਦਾ ਹਿੱਸਾ ਬਣ ਗਿਆ। ਇਹ ਦੇਖੋ ਨਾ, ਇਹਦੇ ਚਾਰੋਂ ਤਰਫ ਅੱਜ ਵੀ ਖੇਤ ਹੈਗੇ ਨੇ, ਤੇ ਇਹਦੇ ਵਿੱਚ ਕੋਈ ਫੈਮਿਲੀ ਨਹੀਂ ਰਹਿ ਰਹੀ, ਕਿਉਂਕਿ ਅਕਸਰ ਮੰਦਿਰਾਂ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਆ ਜਾਂਦੇ ਨੇ ਲੋਕ, ਰਹਿੰਦੇ ਵੀ ਨੇ। ਤੇ ਇਹ ਉੱਤੇ ਅੱਜ ਵੀ ਇਹ ਦੇਖੋ ਤੁਸੀਂ, ਇਹ ਪਿੱਤਲ ਦਾ ਜਨਾਬ ਲੱਗਾ। ਕੋਸ਼ਿਸ਼ ਕਰਿਆ ਕਰੋ ਕਿ ਇਹੋ ਜਿਹੀਆਂ ਵੀਡੀਓ ਦੋਸਤਾਂ ਨਾਲ ਸ਼ੇਅਰ ਕਰ ਦਿਆ ਕਰੋ, ਖਾਸ ਤੌਰ 'ਤੇ ਜਿਹੜੇ ਇੰਡੀਆ 'ਚ ਰਹਿਣ ਵਾਲੇ ਲੋਕ ਨੇ, ਤਾਂ ਕਿ ਉਹ ਇੱਥੇ ਆ ਕੇ ਚੀਜ਼ਾਂ ਨਹੀਂ ਵੇਖ ਸਕਦੇ। ਤੇ ਹੋ ਸਕਦਾ ਮੇਰੀ ਵੀਡੀਓ ਦੀ ਰਾਹੀਂ ਉਹਨਾਂ ਦੇ ਬਾਬੇ ਮਾਈਆਂ
ਬਜ਼ੁਰਗ ਇਹ ਵੀਡੀਓ ਜਿਹੜੀਆਂ ਨੇ ਉਹ ਦੇਖ ਸਕਣ। ਤੇ ਇਸ ਮੰਦਿਰ ਦੇ ਨਾਲ ਹੀ ਬਿਲਕੁਲ ਆ ਦੂਸਰਾ ਮੰਦਿਰ ਹੈ। ਬਹੁਤ ਸਾਰੇ ਲੋਕ ਇਹਨੂੰ ਗੁਰਦੁਆਰਾ ਵੀ ਸਮਝਦੇ ਰਹੇ ਨੇ ਜਾਂ ਕੁਝ ਹੋਰ, ਕਿਉਂਕਿ ਇਸ ਤਰ੍ਹਾਂ ਦੇ ਅਮੂਮਨ ਮੰਦਿਰ ਨਹੀਂ ਹੁੰਦੇ ਆ, ਸ਼ੇਪ ਮੰਦਿਰ ਵਾਲੀ ਨਹੀਂ। ਲੇਕਿਨ ਮੈਂ ਉੱਥੇ ਇੱਕ ਦੋ ਬਾਬਿਆਂ ਨੂੰ ਪੁੱਛਿਆ, ਉਹਨਾਂ ਆਖਿਆ ਜੀ ਮੰਦਿਰ ਹੀ, ਕਿਉਂਕਿ ਇਹਦੇ ਅੰਦਰ ਮੂਰਤੀ ਸਥਾਨ ਬਣਿਆ। ਲੇਕਿਨ ਚਲੋ ਅਸੀਂ ਕੋਈ ਦਾਅਵਤ ਨਹੀਂ ਕਰਦੇ ਕਿ ਕੀ ਹੈ, ਲੇਕਿਨ ਮੂਰਤੀ ਸਥਾਨ ਵੇਖਿਆ ਜਾ ਕੇ ਫਿਰ ਤੁਸੀਂ ਦੱਸਣਾ ਕਿ ਕੀ ਚੀਜ਼ ਹੋ ਸਕਦੀ ਹੈ। ਇਹਦੇ ਬੇਸਿਕਲੀ 12 ਦਰਵਾਜ਼ੇ ਨੇ ਬਰਾਮਦੇ ਦੇ, ਹਰ ਸਾਈਡ ਤੇ ਚਾਰੋਂ ਪਾਸੇ 3-3 ਦਰਵਾਜ਼ੇ ਨੇ। ਆ ਦੇਖੋ, ਇੱਥੋਂ ਦੀ ਅਸੀਂ ਅੰਦਰ ਜਾਣਾ ਹੈ, ਇਹ ਦਰਵਾਜ਼ੇ ਨੇ ਜਿਨ੍ਹਾਂ ਦੇ ਅੰਦਰ ਮੂਰਤੀ ਸਥਾਨ ਹੈ। ਲੇਕਿਨ ਪਹਿਲੇ ਅਸੀਂ ਚੱਕਰ ਲਾਉਂਦੇ ਹਾਂ ਬਰਾਮਦੇ ਦਾ, ਔਰ ਤੁਹਾਨੂੰ ਦੱਸਦੇ ਹਾਂ ਕਿ ਜਿੱਥੇ ਇਹ ਹਿੰਦੂ ਕਮਿਊਨਿਟੀ ਦੇ ਲੋਕ ਆ ਕੇ ਆਪਣੀ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਸਨ, ਉਹ ਜਗ੍ਹਾ ਅੱਜ ਕੈਸੀ ਹੈ। ਇਹ ਅਸੀਂ ਇੱਕ ਸਾਈਡ ਤੋਂ ਅੰਦਰ ਚਲੇ ਜਾਂਦੇ ਹਾਂ, ਇਹ ਠੀਕ ਹੈ ਜੀ। ਔਰ ਚਾਰੋਂ ਤਰਫ ਇਹਦਾ ਚੱਕਰ ਲਾ ਕੇ ਤੇ ਤੁਹਾਨੂੰ ਦੱਸਦੇ ਹਾਂ ਕਿ ਇਹ ਜਨਾਬ ਮੰਦਿਰ ਜਿਹੜਾ ਕਿ 79 ਸਾਲ ਤੋਂ ਬੰਦ ਪਿਆ ਹੈ, ਉਹ ਕਿਸ ਹਾਲ ਦੇ ਵਿੱਚ ਹੈ, ਜਿੱਥੇ ਕਦੀ ਬਹੁਤ ਜ਼ਿਆਦਾ ਤਾਦਾਦ 'ਚ ਇਸ ਇਲਾਕੇ ਦੇ ਲੋਕ ਆਉਂਦੇ ਹੁੰਦੇ ਸਨ, ਜਿਹੜਾ ਕਿ ਸਾਨੂੰ ਬਾਬਿਆਂ ਨੇ ਦੱਸਿਆ। ਇਹ ਦੇਖੋ ਨਾ, ਇਹ ਹੁਣ ਅੱਗੇ ਛੋਟੀ ਜਿਹੀ ਦੀਵਾਰ ਹੈ, ਸਾਨੂੰ ਦੂਸਰੀ ਸਾਈਡ ਵੱਲੋਂ ਜਾਣਾ ਪੈਣਾ ਅੰਦਰ, ਠੀਕ ਹੈ ਨਾ। ਇਹ ਦੇਖੋ, ਇਹ ਹੁਣ ਦੂਸਰੀ ਸਾਈਡ 'ਤੇ ਅਸੀਂ ਆ ਗਏ ਹਾਂ, ਕਿਉਂਕਿ ਸਾਨੂੰ ਜਿਹੜਾ ਕਿ ਅੰਦਰ ਮੂਰਤੀ ਸਥਾਨ ਵਾਸਤੇ ਜਾਣ ਲਈ ਦਰਵਾਜ਼ਾ ਉਹ ਨਹੀਂ ਲੱਭ ਰਿਹਾ। ਬਰਾਮਦਾ ਤੇ ਅਸੀਂ ਦੇਖ ਲਿਆ, ਤੇ ਹੁਣ ਤੁਸੀਂ ਦੇਖ ਲਓ ਇਹ ਦੂਸਰਾ ਮੰਦਿਰ ਜਿਹੜਾ ਤੁਹਾਨੂੰ ਪਹਿਲੇ ਅਸੀਂ ਦਿਖਾਇਆ, ਠੀਕ ਹੈ। ਇਹ ਪਹਿਲਾਂ ਇਹ ਜਨਾਬ ਦੂਸਰਾ ਮੰਦਿਰ ਹੈ। ਇਸ ਤੋਂ ਬਾਅਦ ਇੱਕ ਤੀਸਰਾ ਮੰਦਿਰ ਹੈ, ਉੱਥੇ ਬੱਚੀਆਂ ਦਾ ਸਕੂਲ ਬਣ ਚੁੱਕਿਆ ਹੈ, ਲੇਕਿਨ ਮੰਦਿਰ ਅੱਜ ਵੀ ਸੰਭਾਲਿਆ ਹੈ ਔਰ ਮਹਿਫੂਜ਼ ਹੈਗਾ ਹੈ। ਉਹ ਆਖਰ ਤੇ ਤੁਹਾਨੂੰ ਉਹਦੀ ਝਲਕ ਤੇ ਇੱਕ ਵਿਖਾ ਲਾਂਗੇ। ਤੇ ਇੱਧਰ ਵੀ ਦੀਵਾਰ ਬਣੀ ਹੈ, ਲੇਕਿਨ ਅਸੀਂ ਜਾਣਾ ਹੈ ਇਹਨਾਂ ਦਰਵਾਜ਼ਿਆਂ ਦੇ ਅੰਦਰ, ਇੱਥੇ ਮੂਰਤੀ ਸਥਾਨ ਹੈ। ਤੇ ਇਹ ਜਨਾਬ ਬਿਲ ਆਖਰ ਅਸੀਂ ਆ ਗਏ, ਤੇ ਅਸੀਂ ਉਹਨੂੰ ਵਿਖਾ ਲੈਂ ਤੁਹਾਨੂੰ ਇਹਦਾ ਮਾਹੌਲ ਅੰਦਰ ਤੋਂ। ਇਹ ਦੇਖੋ ਨਾ, ਇਹ ਦਰਵਾਜ਼ੇ ਨੇ, ਤੇ ਬਿਲਕੁਲ ਸਾਹਮਣੇ ਜਨਾਬ ਅਸੀਂ ਜਾਣਾ ਮੰਦਿਰ ਦੇ ਅੰਦਰਲੀ ਸਾਈਡ ਤੇ। ਇਹ ਬਰਾਮਦੇ ਬਣੇ ਨੇ, ਠੀਕ ਹੈ ਨਾ। ਇਹ ਦੇਖ ਲਓ, ਤੇ ਓਰੀਜਨਲ ਛੱਤਾਂ, ਤੇ ਇਹ ਸਾਹਮਣੇ ਜਨਾਬ ਆ ਗਿਆ ਮੂਰਤੀ ਸਥਾਨ, ਤੇ ਇਹ ਮੰਦਿਰ ਦਾ ਹਿੱਸਾ। ਹੁਣ ਜਿਹੜੇ ਲੋਕ ਕਹਿੰਦੇ ਨੇ ਮੰਦਿਰ ਹੈ, ਕੁਝ ਕਹਿੰਦੇ ਨੇ ਮੰਦਿਰ ਨਹੀਂ, ਜਿਨ੍ਹਾਂ ਬਾਹਰੋਂ ਹੀ ਦੇਖਿਆ ਉਹ ਦੇਖ ਲਓ ਕਿ ਮੇਰੇ ਹਿਸਾਬ ਦੇ ਨਾਲ ਤੇ ਇਹ ਮੰਦਿਰ ਹੀ ਹੈਗਾ। ਇਹ ਦੇਖੋ ਨਾ, ਇਸ ਤਰ੍ਹਾਂ ਦੀ ਸ਼ੇਪ ਮੰਦਿਰ ਦੀ ਹੀ ਹੁੰਦੀ ਹੈ ਅੰਦਰੋਂ। ਇਹ ਦੇਖੋ ਤੁਸੀਂ, ਇਹ ਮੰਦਿਰ ਦਾ ਮੂਰਤੀ ਸਥਾਨ, ਠੀਕ ਹੈ ਜੀ, ਵੱਡਾ ਬਣਿਆ ਮੂਰਤੀ ਸਥਾਨ। ਹੁਣ ਪਤਾ ਨਹੀਂ ਇੱਥੇ ਕਿਹੜੀ ਮੂਰਤੀ ਹੁੰਦੀ ਸੀ, ਹੁਣ ਕੋਈ ਆਈਡੀਆ ਨਹੀਂ ਲਾਇਆ ਜਾ ਸਕਦਾ। ਲੋ ਜੀ, ਇਹ ਆ ਗਿਆ ਇਸੇ ਪਿੰਡ 'ਚ ਤੀਸਰਾ ਮੰਦਿਰ, ਜਿਹੜਾ ਕਿ ਸਕੂਲ ਵਾਲਾ ਮੰਦਿਰ ਹੈ, ਜਿਹੜਾ ਤੁਹਾਨੂੰ ਦੱਸਿਆ ਸੀ। ਇਹ ਚੌਕ ਹੈਗਾ ਹੈ, ਜਿਹੜਾ ਅੱਗੇ ਸੁੱਖੋ ਚੱਕ ਨੂੰ ਰਸਤਾ ਵੀ ਜਾਂਦਾ ਹੈ, ਤੇ ਸ਼ਕਰਗੜ੍ਹ ਨੂੰ ਵੀ ਜਾਂਦਾ ਹੈ, ਇਹ ਬਾਜ਼ਾਰ ਨੂੰ ਜਾਂਦਾ ਹੈ ਰਾਈਟ ਸਾਈਡ 'ਤੇ। ਤੇ ਇਹ ਮੰਦਿਰ ਹੈਗਾ ਹੈ। ਹੁਣ ਇਹ ਵੀ ਮੰਦਿਰ ਕੋਈ ਪਤਾ ਨਹੀਂ ਕਿਹੜਾ ਹੈਗਾ ਸੀ, ਠੀਕ ਹੈ ਜੀ। ਤੇ ਲੇਕਿਨ ਇਹ ਤੁਹਾਨੂੰ ਕੋਸ਼ਿਸ਼ ਕਰਨਾ ਜਿੱਥੋਂ ਤੱਕ ਅਸੀਂ ਹੋ ਸਕੇ ਵਿਖਾ ਲੈਂਦੇ ਹਾਂ। ਇਹ ਸਕੂਲ ਦਾ ਬਾਹਰ ਬੋਰਡ ਵੀ ਲੱਗਾ ਉਰਦੂ ਦੇ ਵਿੱਚ, ਗੌਰਮੈਂਟ ਆਫਟਰਨੂਨ ਗਰਲਜ਼ ਹਾਈ ਸਕੂਲ ਸ਼ਮਾਲ। ਤੇ ਇਹ ਇਹਦਾ ਮੰਦਿਰ ਹੈ। ਸਕੂਲ ਬੰਦ ਹੈਗਾ, ਤਾਲਾ ਲੱਗਾ ਹੈ ਕਿਉਂਕਿ ਛੁੱਟੀ ਹੋ ਚੁੱਕੀ ਹੈ। ਔਰ ਇਹ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਹੈ ਉਹ ਮੰਦਿਰ ਜਿਹੜਾ ਕਿ ਲੜਕੀਆਂ ਦਾ ਸਕੂਲ, ਗਰਲਜ਼ ਸਕੂਲ ਬਣ ਚੁੱਕਿਆ ਹੈ ਔਰ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ।